ਵੈਸ਼ੀ ਇਸਰਾਈਲ ਦੀ ਗਜ਼ਾ ਵਿੱਚ ਸਕੂਲ ਉਤੇ ਬੰਬਬਾਰੀ 40 ਬਾਲਾਂ ਸਣੇ 100 ਬੰਦੇ ਸ਼ਹੀਦ। ਸਕੂਲ ਉਤੇ ਹਮਲਾ ਉਸ ਵੇਲੇ ਕੀਤਾ ਗਿਆ ਜਦੋਂ ਲੋਕ ਇਮਾਰਤ ਦੇ ਅੰਦਰ ਸਰਗੀ ਦੀ ਨਮਾਜ਼ ਪੜ੍ਹਨ ਲਈ ਮੌਜੂਦ ਸਨ। ਅਲ ਜਜ਼ੀਰਾ ਰਿਪੋਰਟ ਮੁਤਾਬਕ ਦਰਾਜ ਮਹੱਲੇ ਵਿੱਚ ਸਰਗੀ ਵੇਲੇ ਨਮਾਜ਼ ਦੌਰਾਨ ਬੰਬ ਧਮਾਕਾ ਹੋਇਆ। ਮਕਾਮੀ ਮੀਡੀਆ ਦੀ ਰਿਪੋਰਟ ਮੁਤਾਬਕ ਹਮਲੇ ਤੋਂ ਬਾਅਦ ਸਕੂਲ ਵਿੱਚ ਅੱਗ ਲੱਗ ਗਈ। ਰੈਸਕਿਊ ਟੀਮਾਂ ਜਾਨ ਬਚਾਉਣ ਤੇ ਅੱਗ ਬੁਝਾਉਣ ਲਈ ਝਾੜ ਗਈਆਂ। ਇਸਰਾਈਲੀ ਫੌਜ ਨੇ ਦਾਅਵਾ ਕੀਤਾ ਕਿ ਜਿਸ ਸਕੂਲ ਉਤੇ ਅਸਾਂ ਸਤੀ ਸਵੇਰੇ ਹਮਲਾ ਕੀਤਾ ਹੈ ਉਹ ਸਕੂਲ ਹਮਾਸ ਦੇ ਹੈੱਡਕੁਆਰਟਰ ਦੇ ਤੌਰ ਤੇ ਕੰਮ ਕਰ ਰਿਹਾ ਸੀ ਅਤੇ ਉਸ ਸਕੂਲ ਅੰਦਰ ਦਹਿਸ਼ਤਗਰਦ ਸਨ। ਗਜ਼ਾ ਦੇ ਵਸਨੀਕਾਂ ਮੁਤਾਬਕ 3 ਰਾਕਟ ਸਕੂਲ ਤੇ ਉਸ ਵੇਲੇ ਆ ਡਿੱਗੇ ਜਦੋਂ ਲੋਕ ਫਜਰ ਦੀ ਨਮਾਜ਼ ਪੜ੍ਹਨ ਲਈ ਮੌਜੂਦ ਸਨ। ਇਹ ਸਕੂਲ ਬੇਘਰ ਫਲਸਤੀਨੀਆਂ ਲਈ ਪਨਾਹਗਾਹ ਦੇ ਤੌਰ ਤੇ ਵਰਤਿਆ ਜਾ ਰਿਹਾ ਸੀ। ਫਲਸਤੀਨੀ ਪੱਤਰਕਾਰ ਹਸਾਮ ਸ਼ਿਆਤ ਦੇ ਮੁਤਾਬਕ ਫਲਸਤੀਨੀ ਗਜ਼ਾ ਸ਼ਹਿਰ ਵਿੱਚ ਬੰਬਾਰੀ ਨਾਲ ਢੱਠੇ ਹੋਏ ਸਕੂਲ ਦੇ ਅੰਦਰ ਫਸੇ ਹੋਏ ਨੇ ਅਤੇ ਇਮਾਰਤ ਵਿੱਚੋਂ ਅੱਗ ਵੀ ਨਿਕਲ ਰਹੀ ਹੈ। ਉਹਨਾਂ ਦੱਸਿਆ ਕਿ ਰੈਸਕਿਊ ਟੀਮਾਂ ਅੱਗ ਵਿੱਚ ਫਸੇ ਹੋਏ ਲੋਕਾਂ ਦੀ ਮਦਦ ਨਹੀਂ ਕਰ ਪਾ ਰਹੀਆਂ ਕਿਉਂਕਿ ਇਸਰਾਈਲੀ ਫੌਜ ਨੇ ਇਲਾਕੇ ਦਾ ਪਾਣੀ ਤੱਕ ਬੰਦ ਕੀਤਾ ਹੋਇਆ ਹੈ। ਗਜ਼ਾ ਦੇ ਸਰਕਾਰੀ ਮੀਡੀਆ ਆਫਿਸ ਨੇ ਸਕੂਲ ਉਤੇ ਇਸਰਾਈਲੀ ਹਮਲੇ ਉਤੇ ਬਿਆਨ ਜਾਰੀ ਕੀਤਾ ਹੈ। ਉਸ ਬਿਆਨ ਦੇ ਮੁਤਾਬਕ ਇਸਰਾਈਲੀ ਫੌਜ ਨੇ ਅਬੀਨ ਸਕੂਲ ਵਿੱਚ ਕਤਲੇਆਮ ਕੀਤਾ ਹੈ ਜਿਸ ਵਿੱਚ 100 ਤੋਂ ਵੱਧ ਬੰਦੇ ਸ਼ਹੀਦ ਅਤੇ ਦਰਜਨਾਂ ਦੀ ਗਿਣਤੀ ਵਿੱਚ ਲੋਕ ਫੱਟੜ ਵੀ ਹੋਏ ਨੇ। ਹਮਲਾ ਸਾਫ਼ ਸਪਸ਼ਟ ਸਾਡੇ ਫਲਸਤੀਨੀ ਲੋਕਾਈ ਦੇ ਖਿਲਾਫ ਨਸਲਕੁਸ਼ੀ ਹੈ ਅਤੇ ਨਸਲੀ ਨਫ਼ਰਤ ਦੇ ਦਾਇਰੇ ਵਿੱਚ ਆਉਂਦਾ ਹੈ। ਚੇਤਾ ਰਵੇ ਕਿ ਪਿਛਲੇ ਕਈ ਮਹੀਨਿਆਂ ਤੋਂ ਨਾਜਾਇਜ਼ ਰਿਆਸਤ ਇਸਰਾਈਲ ਨੇ ਫਲਸਤੀਨੀ ਮੁਸਲਮਾਨਾਂ ਦੀ ਨਸਲ ਮਿਟਾਉਣ ਲਈ ਹਰ ਉਹ ਗੈਰ ਮਨੁੱਖੀ ਕੰਮ ਕੀਤਾ ਹੈ ਜੋ ਕੋਈ ਜ਼ਾਲਮ ਤੋਂ ਜ਼ਾਲਮ ਸੋਚ ਵੀ ਨਹੀਂ ਸਕਦਾ। ਨਿੱਕੇ ਨਿੱਕੇ ਬੱਚੇ ਗੋਲੀਆਂ ਨਾਲ ਵਿੰਨ ਦਿੱਤੇ, ਬੰਬ ਮਾਰ ਕੇ ਫਲਸਤੀਨੀ ਮੁਸਲਮਾਨਾਂ ਨੂੰ ਤਬਾਹ ਬਰਬਾਦ ਕਰ ਦਿੱਤਾ। ਪਰ ਦੂਜੇ ਮੁਸਲਮਾਨ ਦੇਸ਼ਾਂ ਨੇ ਫਲਸਤੀਨ ਵੱਲ ਵੇਖਣਾ ਵੀ ਹੋਵੇ ਤੇ ਅੱਖਾਂ ਉੱਤੇ ਪੱਟੀ ਬੰਨ੍ਹ ਲੈਂਦੇ ਨੇ।